ओही दुकान गोश्त वाली दुकान भाजी। हाँ जी की चाहिए ਤੁਹਾਨੂੰ पोटे कलेजियां ਪੋਟੇ ਕਲੇਜੀਆਂ ਕਿੰਨੀਆਂ दरअसल तेन पता ना मैं है ना अपनी तीवी नूं देना सरप्राइज ਤੇ ਦੇ ਦੇ ਮੈਨੂੰ ਕੀ ਪੁੱਛਣ ਡਿਆ मेरा ना कल्ला कल्ला साला आंडिया वा ਕੌਣ ਆਂਡਿਆ मेरा साला आंडिया वा ਅੱਛਾ वो कल्ला कल्ला हैगा वा ना ਅੱਛਾ ते है ना तू इस तरह कर अद्धा किलो पोटे कलेजियां दे दे ਅੱਛਾ ਅੱਧਾ ਕਿਲੋ ਪੋਟੇ ਕਲੇਜੀਆਂ ਹੋ ਗਈਆਂ ਹੋਰ हाँ जी एक मिनट ठहर जाना भाजी कितनी उम्र आ ਤੁਹਾਡੀ ਭਰਜਾਈ ਦਾ ਫੋਨ ਆ ਗਿਆ ਹਾਂਜੀ ਬੇਗਮ ਅੱਛਾ ਮੈਨੂੰ ਦੱਸਿਆ ਹੀ ਨਹੀਂਗਾ ਮੈਂ ਗੋਸ਼ਤ ਵਾਲੀ ਦੁਕਾਨ ਤੇ ਆ ਚਲ ਠੀਕ ਆ ਯਾਰ ਹੁਣ ਵਧਾ ਦੇਈ ਯਾਰ ਅੱਛਾ ਹੋਰ ਵਧਾ ਦਿੰਨੇ ਭਾਜੀ ਪਾਈਆ ਹੋਰ ਕਰ ਦੇਈ ਪਤਾ ਕੀ ਮੇਰਾ ਸਾਲਾ ਵੀ ਆਂਡਿਆ ਤੇ ਮੇਰੀ ਬੁੱਢੀ ਦਾ ਭਾਈ ਵੀ ਆਂਡਿਆ ਵਾ ਤੇ ਤੂੰ ਹੁਣ 3 ਪਾ ਕਰ ਦੇ ਸਾਲਾ ਵੀ ਆਉਂਦਿਆ ਤੇ ਬੁੱਢੀ ਦਾ ਭਾਈ ਵੀ ਆਉਂਦਿਆ ਆਹੋ ਆਹੋ ਅੱਛਾ ਮੇਰੀ ਬੇਗਮ ਦਾ ਭਾਈ ਆਂਡਿਆ ਵਾ 3 ਪਾ ਕਰ ਦੇ ਇੱਕ ਮਿੰਟ ਠਹਿਰ ਜਾ ਫੇਰ ਫੋਨ ਆ ਗਿਆ ਸਰਪ੍ਰਾਈਜ਼ ਦੇਣਾ ਹਾਂ ਬੇਟਾ तेरे भतीजे का फोन आ अच्छा हाँ जी बेटा हाँ अच्छा जी मामू आंडे तेरे ठीक हो गया है एक और ही मेहमान आ ही जाने चल ठीक है पुत्र पोटे कलेजियां ना किलो कर दे यार मेरे मुंडे का मामा भी आंडे वा किलो कर देना चल किलो कर दे और नाले यार वो जी मुर्गी नहीं सी तू मैनू दी हाँ बड़ी नस्ली यार खानदानी मुर्गी दे दी तू हाँ यार आओ चंगी सी मुर्गी तेन पता कि वो है ना थोड़ा जिहा मैनू शक होया मैं एक बारी बोलिया उन्होंने क्यों बोलिया क्यों ਉਹਨੂੰ ਉਹ ਯਾਰ ਉਹ ਖਾਣ ਸਾਡਾ ਡੇ ਹੀ ਆਂਡੇ ਕਿਤੇ ਹੋਰ ਜਾ ਕੇ ਦਿੰਦੀ ਆ ਮੈਂ ਉਹਨੂੰ ਨਾ ਡਾਂਟਿਆ ਵਾ ਉਹ ਫਿਰ ਉਹਨੇ ਨਾ ਗੱਡੀ ਥੱਲੇ ਆ ਕੇ ਆਪਣੀ ਜਾਨ ਦੇ ਦਿੱਤੀ ਆਪਣੀ ਇੱਜ਼ਤ ਤੇ ਨਹੀਂ ਆ ਜਾਣ ਦਿੱਤੀ ਤੇ ਫਿਰ ਮਰ ਗਈ ਹੈ ਨਾ ਹੁਣ ਮਰ ਗਈ ਭਾਜੀ ਚਲੋ ਚੰਗਾ ਹੋਇਆ ਹੁਣ ਮੈਂ ਤੈਨੂੰ ਕਿੰਨੇ ਕਰਦੇ ਆ ਪੋਟੇ ਕਲੇਜੀਆਂ ਕਿਲੋ ਕਰਦੇ ਪੋਟੇ ਕਲੇਜੀਆਂ ਨਾਲੇ ਭਾਜੀ ਆਂਡੇ ਜਿਹੜੀ ਮੁਰਗੀ ਟੁੱਟੇ ਦਿੰਦੀ ਉਹਦਾ ਕੀ ਇਲਾਜ ਆ ਟੁੱਟੇ ਆਂਡੇ ਦਿੰਦੀ ਆ ਆਹੋ ਦੁੱਧ ਚ ਐਲਫੀ ਪਾ ਕੇ ਦੇ ਕੁਕੜੀ ਨੂੰ ਠੀਕ ਹੋ ਜਾਏਗੀ ਚਲ ਠੀਕ ਆ ਆਹ ਕਿਲੋ ਕਰਦੇ ਕਰਦੇ ਜਲਦੀ ਕਰ ਕਿਲੋ ਕਰਦੇ ਭਾ ਕਿਲੋ ਕਰਦੇ अस्सलाम वालेकुम वालेकुम सलाम मेरा थाला आंडिया मैं गोश्त ले आंडिया अच्छा भाईजान किस तरह दे रहे हो गोश्त 270 रुपए भाजी मेरा थाला आंडिया किलो अस्सलाम वालेकुम जी वालेकुम सलाम जी की हाल चाल अच्छा भाईजान बगैर पोटा कलीज तो की रेट है गोश्त दा बगैर पोटा कलेजी तो 290 रुपये लगेगा भाई लेकिन गर्दन तो बगैर ना लाना क्योंकि झुकी गर्दन ਨੂੰ ਹਮੇਸ਼ਾ ਫਲ ਲੱਗਦਾ अच्छा भाईजान यार ਤੁਹਾਡੀ ਦੁਕਾਨ ਹੈ ਤੇ ਆ ਕੀ ਕਰ ਰਿਹਾ ਬੰਦਾ ਇਹ की होया भाजी ਭਾਈਜਾਨ 12 ਕਿਲੋ ਗੋਸ਼ਤ ਚਾਹੀਦਾ किन्ना भाजी 12 किलो 12 जल्दी कर दे मेरा जल्दी कर दे मेरा साला आ रहा है ना ब्रदर इन लॉ से वो ਭਾਜੀ 12 ਕਿਲੋ ਹੋ ਜਾਏਗਾ हाँ जी भाई मेरी जल्दी कर दे ਉਹ ਗੱਲ ਸੁਣੋ ਤੁਸੀਂ ਅੱਗੋਂ ਲੈ ਲਵੋ ਉਹ ਅਗਲੀ ਦੁਕਾਨ ਤੋਂ ਲੈ ਲਵੋ ਉਹ ਗਾਹਕ ਵੱਡਾ ਆ ਗਿਆ ਮੈਂ ਕੀ ਕਰਾਂ ਭਾਜੀ ਹੁਣ ਤੁਹਾਡੀ ਮਿਹਰਬਾਨੀ कोई गल नहीं भाजी ਤੁਹਾਨੂੰ ਗਾਹਕ ਬੜੇ ਤੁਹਾਨੂੰ ਦੁਕਾਨਦਾਰ ਬੜੇ ਅਸੀਂ ਅੱਗੋਂ ਲੈ ਲਾਂਗੇ ਚਲੋ ਭਾਜੀ ਚੰਗੀ ਗੱਲ ਨਹੀਂ ਹੈ मेहमान आ रहे भाई हाँ जी मेहमान आ रहे हैं सफाई अच्छी तरह कर लो जरा कितों आ रहे भाई गुजरा वाले आ रहे हैं बंदे किन्ने आ रहे तकरीबन है को 25-30 बंदे भाईजान गर्दन ना पाना भाईजान विच ठीक है जी किन्ने भाजी 25-30 हो जाने ने अच्छा भाई किन्ना का खर्चा हो जाना तकरीबन भाजी 50-60 हज़ार रुपया लग जाना ते 5000 पाउंदे आ थोड़ी दत टुटदी है की मतलब भाईजान ਤੁਹਾਡਾ ਉਹ ਭਾਈ ਨੇ ਤੁਹਾਨੂੰ ਪਤਾ ਨਹੀਂ ਹੈਗਾ ਕਿੱਡੇ ਗੰਦੇ ਲੋਕ ਨੇ ਕੀ ਮਤਲਬ ਉਹ ਭਾਈ ਨੇ ਹੱਥ ਵੀ ਨਹੀਂ ਧੋਂਦੇ ਕੀ ਕਰਕੇ ਕੋਸ਼ਟ ਕਰਕੇ ਭਾਈ ਕੋਸ਼ਟ ਅੱਛਾ ਗੋਸ਼ਤ ਕਰਕੇ ਹਾਂ ਆ ਦੇਖ ਨਾ ਆ ਕੰਡਾ ਲੱਗਦਾ ਇਹਨਾਂ ਦੇ ਦਾਦੇ ਦਾ ਬੁੱਲ ਪਾਟਾ ਬਸ ਸਹੀ ਉਹ ਮੁਰਗੀ ਦੇਖ ਉਧਰ
ਮੁਰਗੀ ਠੀਕ ਹੈ ਭਾਈਜਾਨ। ਠੀਕ ਆ ਤਾਂ ਪੀਲੀ ਹੋਈ ਪਈ ਆ, ਕੜੀ ਵਰਗੀ ਹੋਈ ਪਈ ਆ। ਭਾਈ ਕਿੱਥੇ ਤੁਸੀਂ? ਹੁਣ ਮੁਰਗੀ 'ਚ ਪਕੌੜਾ ਪਾ ਲਈਏ। ਭਾਈ ਪਕੌੜੇ ਦੀ ਗੱਲ ਨਹੀਂ ਮੈਂ ਕਰ ਰਿਹਾ, ਹਾਂ। ਮਾਸ਼ਾਅੱਲਾ ਤੁਹਾਡੇ ਮਹਿਮਾਨ ਆ ਰਹੇ, ਆ ਰਹੇ ਨੇ ਅਲਹਮਦੁਲਿਲਾ। ਔਰਤਾਂ ਵੀ ਆ ਰਹੀਆਂ, ਆ ਰਹੇ ਨਾਲ ਬੱਚੇ ਵੀ ਆ ਰਹੇ। ਬਿਲਕੁਲ ਆ ਰਹੇ। ਭਾਈ ਨੇ ਰਿਸ਼ਤੇਦਾਰੀ ਹੁੰਦੀ ਹੈ, ਜਿਹਨੇ ਕੁੜੀ ਦੇਤੀ ਤੇ ਜਿਹਦਾ ਮੁੰਡਾ ਹੁੰਦਾ, ਬਿਲਕੁਲ ਸਹੀ। ਤੇ ਨਾਲ ਜਿਹੜੇ ਹੁੰਦੇ ਆ ਉਹ ਰੋਟੀ ਖਾਣ ਆਉਂਦੇ ਹੁੰਦੇ। ਹਾਂ ਗੱਲ ਤੇ ਤੁਹਾਡੀ ਠੀਕ ਆ। ਤੇ ਤੁਸੀਂ ਗੋਸ਼ਤ ਪਕਾਓ ਛੋਟਾ। ਅੱਛਾ ਜੀ। ਆਹ ਕਿਹੜਾ ਏਡਾ ਫਰਕ ਆ? ਕੋਈ ਏਡਾ ਫਰਕ ਨਹੀਂ ਹੈਗਾ। 10-5 ਹਜ਼ਾਰ ਦਾ ਕੋਈ ਹੁੰਦਾ ਨਹੀਂ। ਇੱਜ਼ਤ ਤੁਸੀਂ ਚਾਹੁੰਦੇ ਹੋ ਵੀ ਖਾਨਦਾਨ ਦੇ ਵਿੱਚ ਤੁਹਾਡੀ ਇੱਜ਼ਤ ਬਣੇ? ਭਾਈਜਾਨ ਕਿਹੜਾ ਬੰਦਾ ਨਹੀਂ ਚਾਹੁੰਦਾ, ਪੈਸੇ ਦਾ ਤਾਂ ਮਸਲਾ ਹੀ ਕੋਈ ਨਹੀਂ ਹੈਗਾ। ਤੁਹਾਡੇ ਬਾਪ ਦਾਦੇ ਨੂੰ ਅਗਲਾ ਚੇਤੇ ਕਰੇ, ਪਹਿਲੀ ਬੁਰਕੀ ਪਾਵੇ, ਅੰਦਰ ਜਾਵੇ, ਧੁੰਨੀ ਚੋਂ ਦਵਾ ਉੱਠੇ ਤੇ ਅਰਸ਼ ਤੇ ਜਾਵੇ। ਯਾਰ ਮੈਂ ਉਹਨੂੰ ਆਰਡਰ ਦਿੱਤਾ ਹੋਇਆ ਗੋਸ਼ਤ ਦਾ। ਉਹ ਕਿਹੜੀ ਗੱਲ ਆ ਭਾਜੀ? ਬੰਦ ਕਰੋ, ਬੰਦ ਕਰੋ। ਤੁਸੀਂ ਚਾਹੁੰਦੇ ਨਹੀਂ ਵੀ ਤੁਹਾਡੇ ਸ਼ਰੀਕੇ ਚ ਬੱਲੇ ਬੱਲੇ ਹੋਵੇ? ਬਿਲਕੁਲ ਚਾਹੁੰਦਾ ਭਾਈਜਾਨ। ਤੇ ਇਹਨੂੰ ਬੰਦ ਕਰ ਯਾਰ, ਬੰਦ ਕਰਾ ਦੋ। ਬੰਦ ਕਰਾ। ਤੇ ਇਸ ਟਾਈਮ ਕੋ ਤਾਂ ਲੱਭ ਜੂਗਾ ਛੋਟਾ ਗੋਸ਼ਤ? ਭਾਜੀ ਮਿਲ ਜਾਏਗਾ, ਦੱਸੋ ਯਾਰ ਕੈਸੀ ਗੱਲ ਆ? ਮੈਂ ਚੱਲਾਂਗਾ ਤੇਰੇ ਨਾਲ। ਤੇ ਨਾਰਾਜ਼ ਨਾ ਹੋ ਜਾਏ। ਇਹ ਕਿਹੜਾ ਸਾਡੀ ਵੱਡੀ ਫੁੱਫੋ ਆ? ਉਹ ਯਾਰ ਕੋ ਅੱਛਾ ਨਹੀਂ ਲੱਗਦਾ ਉਹਨਾਂ ਕਹਿੰਦਾ ਵੀ ਮੇਰੇ ਕੋ ਗੋਸ਼ਤ ਕਰਾ ਲੈ। ਹੁਣ 2-3 ਮੁਰਗੀਆਂ ਤਾਂ ਨੇ ਜ਼ਿਬਾ ਵੀ ਕਰ ਲਈਆਂ। ਉਹ ਕੋਈ ਨਾ ਭਾਜੀ, ਕਿਹੜਾ ਵੀ ਬੀਏ ਪੜੀਆਂ ਹੋਈਆਂ ਵਾ ਮੁਰਗੀਆਂ ਵੀ ਉਹਨੇ ਜ਼ਿਬਾ ਕਰ ਲਈਆਂ, ਕੋਈ ਰੌਲਾ ਨਹੀਂ ਹੈਗਾ, ਮੁਰਗੀਆਂ ਹੀ ਆ ਨਾ। ਹਾਂ ਭਾਜੀ ਗੱਲ ਤੇ ਠੀਕ ਹੈ ਤੁਹਾਡੀ। ਬਜ਼ੁਰਗ ਆ ਰਹੇ ਤੁਹਾਡੇ? ਹਾਂਜੀ ਭਾਜੀ ਉਹਨੇ ਬਜ਼ੁਰਗਾਂ ਨੇ ਤਾਂ ਸਾਰਾ ਪ੍ਰੋਗਰਾਮ ਅੱਛਾ ਲੱਗਣਾ। ਉਹਨਾਂ ਨੂੰ ਪਹਿਲੀ ਬੁਰਕੀ ਲਵੇ, ਅੰਦਰ ਜਾਵੇ, ਅਟੈਕ ਹੋ ਜਾਵੇ, ਉਹਦਾ ਕੌਣ ਜ਼ਿੰਮੇਦਾਰ? ਤੁਸੀਂ ਚਾਹੁੰਦੇ ਹੋ ਵੀ ਉਹ ਖੁਸ਼ੀ ਦੇ ਟਾਈਮ 11-22 ਤੁਹਾਡੇ ਬੂਹੇ ਤੇ ਆਵੇ? ਕਦੀ ਵੀ ਨਹੀਂ ਭਾਜੀ। ਉਹ ਭਾਈ ਕਿਉਂ ਲੈ ਰਹੇ ਹੋ? ਇਹਨੂੰ ਜਵਾਬ ਦਿਓ। ਕੀ ਜਵਾਬ ਦੇ ਦਿਆਂ ਮੈਂ ਉਹਨੂੰ? ਉਹ ਤਾਏ ਦਾ ਮੁੰਡਾ ਸੀ, ਉਹਦੀ ਲੱਤ ਖਰਾਬ ਸੀ ਤੇ ਹਸਪਤਾਲ ਵਾਲਿਆਂ ਨੇ ਉਹਨੂੰ ਜਵਾਬ ਦੇ ਦਿੱਤਾ। ਮੈਂ ਇਹ ਗੱਲ ਕਰਨ ਡਿਆ ਸੀ। ਤੇ ਇਹ ਵੀ ਕਹਿ ਰਿਹਾ ਦੇ ਜਵਾਬ। ਹਾਂ ਜਵਾਬ, ਹਾਂ ਜਵਾਬ। ਤੁਹਾਡੀ ਤਾਰੀਫ ਕਰਿਆ ਕਹਿੰਦਾ ਵੀ ਬਹੁਤ ਅੱਛੇ। ਹਾਂਜੀ ਦੁਕਾਨਦਾਰ। ਆ ਜਰਾ ਚਲੇ ਗਏ ਨਾ ਏਦਾਂ ਹੀ। ਆ ਦੇਖ ਨਾ, ਉਹਦਾ ਮੂੰਹ ਹੀ ਪੈਂਪਰ ਵਰਗਾ। ਅੱਲਾ ਮਾਫੀ। ਆ ਮਾਸੂਮ ਮੁਰਗੀ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ। ਓਏ ਹੋਏ ਮਾਸੂਮ ਮੁਰਗੀ। ਇਹ ਕੱਚੀ ਚ ਪੜਦੀ ਸੀ। ਭਾਈ ਨੇ ਪੜ੍ਹੇ ਲਿਖੇ ਲੱਗਦੇ ਹੋ ਮਾਸ਼ਾਅੱਲਾ। ਅਲਹਮਦੁਲਿਲਾ ਭਾਈ। ਅੱਛੀ ਸਟਾਈਲ ਪਹਿਨਦੇ ਹੋ ਲੋਬੀ ਚ। ਜੀ ਜੀ। ਇਹ ਭਾਜੀ ਪੈਰ ਦੀਆਂ ਉਂਗਲਾਂ ਕਿੰਨੀਆਂ ਹੁੰਦੀਆਂ? 5 ਭਾਈ। ਇਹਦੀਆਂ 4 ਆ। ਇਹ ਬੇਈਮਾਨੀ ਨਹੀਂ, ਇਹਨਾਂ ਨੇ ਲੁੱਟਣਾ ਸਿੱਖਿਆ ਵਾ। ਕਬਰ 'ਚ ਜਾਣਾ ਭੁੱਲ ਗਏ ਆ ਇਹ ਲੋਕ। ਭਾਜੀ ਗੱਲ ਤਾਂ ਤੁਹਾਡੀ ਠੀਕ ਹੈ, ਵੈਸੇ ਮੈਂ ਵੀ ਕਦੀ ਗੌਰ ਨਹੀਂ ਕੀਤਾ ਵੀ ਵਾਕਈ 4 ਆ। ਇਹ ਮੈਨੂੰ ਵੀ ਏਦਾਂ ਚੇਤੇ ਹੋਇਆ ਵੀ ਮੈਂ ਮੁਰਗੀ ਦੇ ਪਟਾਕੇ ਕੱਢਣ ਡਿਆ ਸੀ। ਅੱਛਾ। ਉਹ ਮੈਂ 4 ਕੱਢੇ ਤੇ ਮੈਨੂੰ 4 ਹੀ ਲੱਗੀ ਆ। ਉਹ ਲੁੱਟਣ ਡਏ ਆ ਭਾਜੀ, ਲੁੱਟਣ ਡਏ ਆ। ਉਹ ਕੀ ਹੋਇਆ ਭਾਈ? ਕੌਣ ਲੁੱਟਣ ਡਿਆ? ਆ ਭਾਜੀ ਆ ਵੱਡਾ ਬਾਈਪਾਸ ਨਹੀਂ, ਇੱਥੇ ਮੇਰੇ ਤਾਏ ਦੇ ਮੁੰਡੇ ਨੂੰ ਲੁੱਟ ਲਿਆ। ਆਹ ਗੱਲ ਕਰਨ ਡਏ ਆ। ਹਾਂਜੀ 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 ਆ ਕਹਿ ਰਿਹਾ। ਅੱਛਾ ਹਾਲਾਤ ਨਹੀਂ ਨਾ ਠੀਕ ਹੈਗੇ। ਧੁੰਦ ਪੈਣ ਡਈ ਆ, ਇਹਨਾਂ ਨੇ ਲੁੱਟ ਪਾਈ ਆ। ਉਧਰ ਧੁੰਦ ਪੈਣ ਡਈ, ਇੱਧਰ ਲੁੱਟ ਪੈਣ ਡਈ। ਭਾਜੀ ਤੁਸੀਂ ਸਮਝਦਾਰ ਹੋ ਮਾਸ਼ਾਅੱਲਾ, ਕਾਫੀ ਹੋਟਲਾਂ 'ਚ ਵੀ ਗਏ ਹੋਣੇ। ਅਲਹਮਦੁਲਿਲਾ ਜੀ, ਮੈਂ ਤੁਹਾਡੀ ਦੁਆ ਨਾਲ ਪੂਰਾ ਪਾਕਿਸਤਾਨ ਫਿਰਿਆ। ਮੇਰਾ ਰੰਗ ਕਾਲਾ ਨਹੀਂ ਹੈਗਾ। ਇਸ ਲੰਸਰ 'ਚ ਸੁੱਤੇ ਰਹੇ ਤੁਸੀਂ? ਭਾਵੇਂ ਉੱਥੇ ਮੁਰਗਾ ਪੱਕਿਆ ਸੀ, ਇੱਕ ਬਰਾਤ ਨਾਲ ਚਲੇ ਗਿਆ। ਅੱਛਾ। ਪਹਿਲੀ ਬੁਰਕੀ ਲਾਈ, ਸਾਈਡ ਇਫੈਕਟ ਹੋ ਗਿਆ। ਇਹ ਮੁਰਗੇ ਨੇ ਇਨਫੈਕਸ਼ਨ ਕੀਤੀ ਤੁਹਾਨੂੰ? ਤੇ ਹੋਰ ਮੈਂ ਤੁਹਾਨੂੰ ਕੀ ਕਹਿ ਰਿਹਾ, ਬੰਦ ਕਰ ਦਿਓ। ਉਹ ਕੀ ਕਹਿਣ ਡਿਆ? ਕੀ ਬੰਦ ਕਰਦੇ ਆ? ਉਹ ਨਾਲ ਦਾ ਬੰਦਾ, ਮੈਂ ਉਹਨੂੰ ਫੋਨ ਕਰਕੇ ਕਿਹਾ ਵੀ ਦੁਕਾਨ ਬੰਦ ਕਰ ਦੇ। ਅੱਛਾ ਬੰਦ ਕਰ ਦਈਏ? ਬੰਦ। ਅੱਛਾ। ਹਾਂ ਤੇ ਉਹਦਾ ਬੰਦੇ ਤਾਂ ਮੈਨੂੰ ਅੱਛੇ ਲੱਗਦੇ ਆ। ਮਾਮੇ ਵੀ ਆ ਰਹੇ ਤੁਹਾਡੇ? ਹਾਂਜੀ ਅਲਹਮਦੁਲਿਲਾ ਆ ਰਹੇ, ਮੇਰੇ ਦੋਨੇ ਮਾਮੇ ਆ ਰਹੇ। ਤੁਸੀਂ ਚਾਹੁੰਦੇ ਵੀ ਉਹਨਾਂ ਨੂੰ ਹੈਜ਼ਾ ਹੋਵੇ, 7 ਸਾਲ ਉਲਟੀਆਂ ਲੱਗੀਆਂ ਰਹਿਣ? ਭਾਜੀ ਮੈਂ ਕਦੀ ਵੀ ਨਹੀਂ ਚਾਹੂੰਗਾ ਵੀ ਉਹਨਾਂ ਨੂੰ ਹੈਜ਼ਾ ਹੋਵੇ। ਤੇ ਯਾਰ ਇਹਨੂੰ ਜਵਾਬ ਦੇ। ਉਹ ਭਾਈ ਨੇ ਇੱਕ ਜਗ੍ਹਾ ਤੋਂ ਕੁੱਕੜ ਖਾਦਾ। ਕਿੱਥੋਂ ਖਾ ਬੈਠੇ ਹੋ? ਇੱਥੋਂ ਹੀ। ਤੇ ਫੇਰ ਕੀ ਹੋਇਆ ਕੁੱਕੜ ਖਾ ਕੇ? ਬੇੜੇ ਕਰ ਅੱਗੇ। ਇਹਨੇ ਕਿ ਕੁੱਕੜ ਨੇ ਇਨਫੈਕਸ਼ਨ ਕੀਤੀ ਹੈ? ਐਡੀ ਸੋਹਣੀ ਤਸਵੀਰ ਮੇਰੀ ਆਉਂਦੀ ਸੀ ਅਖਬਾਰ ਤੇ। ਅਖਬਾਰ ਤੇ ਕਾਦੀ? ਮੈਂ ਟਰੱਕ ਥੱਲੇ ਆਇਆ ਹੋਇਆ। ਕਾਤੇ ਤੁਸੀਂ ਕਹਿ ਰਹੇ ਹੋ? ਇਹਨੇ ਗੱਲ ਕਰਦਾ ਮੈਂ ਤੁਹਾਨੂੰ ਸਮਝਾ ਰਿਹਾ। ਉਰੇ ਆਓ। ਗੋਸ਼ਤ ਤੇ ਚੰਗਾ ਨਹੀਂ ਹੈਗਾ, ਛੋਟਾ ਹੀ ਠੀਕ ਹੈ। ਛੋਟਾ? ਭਾਜੀ। ਹਾਂਜੀ ਹਾਂਜੀ ਭਾਜੀ ਮਾਲ ਤੁਹਾਡਾ ਤਿਆਰ ਹੋ ਗਿਆ ਵਾ। ਮਾਲ ਬੜਾ ਤਿਆਰ, ਤੂੰ ਸਾਡੀ 70 ਸਹੀ ਕਰਨ ਦੇ। ਅੱਛਾ ਜੀ ਭਾਜੀ, ਇਹ ਗਰਦਨਾਂ ਵੀ ਪਾ ਦਿਆਂ ਵਿੱਚ? ਨਹੀਂ ਜੀ, ਉਹ ਸਕੂਟਰ 'ਚ ਦੇਣੀਆਂ। ਐਸਾ ਯਾਰ ਬੰਦਾ ਵਾ, ਤੈਨੂੰ ਮੈਂ ਕਹਿ ਰਿਹਾ ਬੰਦ ਕਰ ਦੇ। ਯਾਰ ਤੂੰ ਮੈਨੂੰ ਡਰਾਈ ਹੈ ਨਾ। ਤੂੰ ਚਾਹੁੰਦਾ ਵੀ ਤੇਰੀ ਫੈਮਿਲੀ ਸਾਰੀ ਲਾਈਟ ਹਸਪਤਾਲ 'ਚ ਹੋਵੇ? ਕਦੀ ਵੀ ਨਹੀਂ ਮੈਂ ਚਾਹਾਂਗਾ। ਤੇ ਫਿਰ ਕਿਉਂ ਬੰਦ ਕਰ ਯਾਰ ਇਹਨੂੰ?
ਉਹ ਬੱਸ ਕਰਦੇ ਤੂੰ ਕਾਹਦਾ ਬੰਦ ਕਰਾਈ ਜਾਣ ਡਿਆ ਕੀ ਬੰਦ ਕਰਾਈ ਜਾਣ ਡਿਆ ਓਏ ਆ ਜਿੱਪ ਦੀ ਗੱਲ ਕਰਨ ਡਿਆ ਸੀ ਤੂੰ ਇਹਨੂੰ ਆਪਣੀ ਗਈ ਬਸ ਜ਼ਿਪ ਦੀ ਕਹਿ ਰਹੇ ਸੀ, ਕਹਿੰਦੇ ਜ਼ਿਪ ਬੰਦ ਕਰ ਲੈ। ਕਹਿੰਦਾ ਮੋਬਾਈਲ ਡਿੱਗ ਜਾਣਾ ਵਾ। ਆਪਣਾ ਮੂੰਹ ਵੀ ਬੰਦ ਕਰ ਲੈ 2 ਮਿੰਟ ਤੂੰ ਇਹਦੇ ਵਿੱਚ ਕੁੱਕੜ ਤਾਰਿਆ ਵੀ ਤੈਨੂੰ ਇੱਥੋਂ ਹੀ ਨਜ਼ਰ ਆਉਣ ਡਿਆ। ਯਾਰ ਮੈਂ ਕੁੱਕੜ ਤਾਰਾਂ ਬਿੱਲੀ ਤਾਰਾਂ ਤੂੰ 2 ਮਿੰਟ ਚੁੱਪ ਕਰ ਜਾ ਭਾਜੀ ਤੁਹਾਡਾ ਮਾਲ ਤਿਆਰ ਹੋ ਰਿਹਾ ਵਾ ਬਸ ਭਾਜੀ ਆ ਭਾਜੀ ਪੋਟੇ ਵੀ ਵਿੱਚ ਪਾਉਣੇ ਆ ਨਹੀਂ ਲੈਦਾ ਭਾਜੀ ਲੈਦਾ। ਲੈਦਾ ਛਾਪਰ ਚ ਮੈਂ ਲੈਦਾ ਪਾ ਦੇਣਾ ਭਾਜੀ ਅੱਛਾ ਤੁਸੀਂ ਦੱਸੋ, ਬੜੇ ਖਾਨਦਾਨੀ ਇਨਸਾਨ ਲੱਗੇ ਹੋ ਮੈਨੂੰ। ਤੁਸੀਂ ਯਕੀਨ ਕਰੋ ਮੇਰੀ ਤਬੀਅਤ ਖੁਸ਼ ਹੋ ਗਈ ਤੁਹਾਨੂੰ ਦੇਖ ਆ ਕੇ। ਮੇਰੇ ਤਾਏ ਦੇ ਮੁੰਡੇ ਦੀ ਸ਼ਾਦੀ ਹੋਈ ਨਾ ਭਾਈ ਨੇ ਜਦੋਂ ਤੁਹਾਨੂੰ ਸੱਦਿਆ ਨਹੀਂ ਉਹਨਾਂ ਨੇ? ਹਾਂ ਸੱਦਿਆ ਉਹਨੂੰ? ਸੱਦਿਆ ਅੱਛਾ ਸੱਦਿਆ ਤੁਹਾਨੂੰ। ਸੱਦਿਆ ਹੁਣ ਸਾਰਾ ਇੰਤਜ਼ਾਮ ਮੈਂ ਕੀਤਾ। ਟੈਂਟ ਮੈਂ ਲਵਾਈ, ਦੇਗਾ ਮੈਂ ਲਿਆਂਦੀਆਂ, ਗੋਸ਼ਤ ਛੋਟਾ ਮੈਂ ਲਿਆਂਦਾ, ਛੋਟਾ ਹੀ ਚਲਾਇਆ, ਖਾਨਦਾਨੀ ਰਸਮ। ਅੱਛਾ ਤੁਸੀਂ ਛੋਟਾ ਗੋਸ਼ਤੀ ਚਲਾਉਂਦੇ ਹੋ? ਛੋਟਾ ਚਲਾਉਂਦੇ ਨਹੀਂ, ਪਕਾਉਣੇ ਵੀ ਅੱਛਾ ਆ। ਪਕਾਉਣੇ ਵੀ ਹਨ? ਹਾਂਜੀ ਮੈਂ ਹਾਂਜੀ ਕਿਹਾ ਮੈਂ ਚਲਾ ਦਿੰਨੇ। ਬਾਕੀ ਆ ਠੀਕ ਹੀ ਆ, ਇਹਦਾ ਬੇਬੀ ਨਹੀਂ ਸਹੀ, ਉਹ ਦੇਖ ਇਹਦੇ ਨਾਲੋਂ ਵਾਸ਼ਿੰਗ ਮਸ਼ੀਨ ਚੰਗੀ ਹੁੰਦੀ ਆ, ਧੋਤਾ ਹੀ ਨਹੀਂ। ਅੱਛਾ ਇਹਨਾਂ ਦੇ ਗੋਸ਼ਤ ਧੋਂਦੇ ਨਹੀਂ ਹੈ? ਧੋਂਦੇ ਨਹੀਂ ਬਾਜੀ, ਆ ਕੀਪਰ ਵਾਲੇ ਦਸਤਾਨੇ ਨਹੀਂ ਹੁੰਦੇ, ਹਾਂਜੀ ਹਾਂਜੀ ਹਾਂਜੀ। ਉਹਦੇ ਨਾਲ ਤਾਂ ਦਲਦਮਲ ਕਰਦੇ ਆ। ਹਾਂਜੀ ਭਾਜੀ ਆ ਵੇਖੋ ਹੋ ਗਿਆ ਤਿਆਰ ਮਾਲ ਠੀਕ ਆ, ਇਹਨੂੰ ਵੈਲਡ ਕਰਾ ਲਾ। ਆਹ ਭਾਜੀ ਤੁਸੀਂ ਖੰਡਾ ਤੇ ਵੈਲਡ ਕਰਾਉਣਾ, ਖੰਡਾ ਜਿਹਾ ਕੀਤਾ ਇਧਰੋਂ। ਇਹਦਾ ਇੱਕ ਦੰਦ ਲਾ ਕੇ ਵਿੱਚ ਨੂੰ ਪੀਚ ਤੇ ਕੀ ਹੋ ਗਿਆ ਆ ਦੇਖਤਾ ਸਿਓ ਭਾਈ ਨੇ, ਦੇਖੋ ਤੇ ਇਹਦੀ ਦੁਕਾਨਦਾਰੀ ਇਧਰੋਂ ਨਾ ਬਾਜੀ ਆਪਣੇ ਤਾਏ ਦੀ ਸ਼ੇਪ ਕਰਦਾ ਹੈ। ਅੱਛਾ ਭਾਜੀ ਇਹ ਬੋਟੀ ਤੁਸੀਂ ਏਡੀ ਏਡੀ ਰੱਖੀ ਆ, ਮੈਂ ਕਿਹਾ ਉੱਥੇ ਡੰਗਰ ਬੁਲਾਏ ਆ, ਇਹਦੀਆਂ 2 ਬੋਟੀਆਂ ਕਰੋ ਤੁਸੀਂ। ਨਹੀਂ ਆ ਐਡੀ ਕਿਉਂ ਰੱਖੀ ਇਹਨੇ, ਮੋਛੇ ਖੇਲਣੇ ਆ। ਬਦਲ ਬੋਟੀ ਛੋਟੀ ਕਰਨਾ ਹੈ, ਬੋਟੀ ਜ਼ਰਾ ਛੋਟੀ ਕਰ ਦੇਣਾ। ਭਾਈ ਨੇ ਗੱਲ ਪਤਾ ਕੀ ਆ, ਹਾਂਜੀ ਤੁਹਾਡੇ ਮਹਿਮਾਨ ਆਉਣੇ ਆ, ਕਿੱਥੋਂ ਆ ਰਹੇ ਮਹਿਮਾਨ, ਤੁਹਾਡਾ ਸਾਲਾ ਕਿੱਥੋਂ, ਤੇ ਚਾਹੁੰਦਾ ਵੀ ਆਉਂਦੇ ਨੂੰ ਉਹਨੂੰ ਅਟੈਕ ਹੋਵੇ, ਉਹਦੀ ਲੱਤ ਟੁੱਟੇ ਐ ਹੋਵੇ, ਨਹੀਂ ਭਾਜੀ ਤੇ ਕਿਉਂ ਲੈਣਾ ਇੱਥੋਂ ਗੋਸ਼ਤ ਜਾ ਕੇ ਬਸ। ਇਨਕੇ ਸਾਰੀਆਂ ਬਿਮਾਰੀਆਂ ਲੜਾਈਆਂ ਲੱਤ ਕੁੱਕੜ ਦੀ ਵਜ੍ਹਾ ਨਾਲ। ਕੁੱਕੜ ਦੀ ਵਜ੍ਹਾ ਨਾਲ ਆ ਯਾਰ, ਤੂੰ ਕੁੱਕੜ ਨੂੰ ਕਿਉਂ ਨਹੀਂ ਬੁਰਾ ਕਹਿ ਰਿਹਾ, ਤੇਰੇ ਤਾਏ ਦਾ ਮੁੰਡਾ। ਤੁਹਾਨੂੰ ਪਤਾ ਹੈ ਬੱਕੂ ਆਣਿਓ ਜੇਲ੍ਹ ਚੋਂ ਆਇਆ ਕੱਲ ਹੀ। ਕੌਣ? ਆ ਭਾਈ ਕਿਉਂ? ਕੁੱਕੜ ਪੈਰ ਨਾਲ ਜ਼ਿਬਾ ਕਰਤਾ ਸੀ, ਛੁਰੀ ਹੈ ਨਹੀਂ ਸੀ। ਉਹ ਐ ਕਰਕੇ ਦਬਾ ਗਈ। ਉਹ ਤਾਂ ਜ਼ੁਲਮ ਆ ਸਿਰਫ, ਦੇਖੋ ਨਾ। ਭਾਈ ਨੇ ਉਸ ਦੌਰ ਚ ਫਾਂਸੀ ਵਾਲੇ ਹੁੰਦੇ ਸੀ, ਹਾਂਜੀ ਹਾਂਜੀ। ਐਸ ਦੌਰ ਚ ਮੁਰਗੇ ਵਾਲੇ ਆ। ਓਏ ਹੋਏ। ਭਾਈ ਨਾ ਅਸੀਂ ਕਹਿੰਦੇ ਆ ਵੀ ਮੁਰਗਾ ਨਹੀਂ ਖਾਣਾ ਚਾਹੀਦਾ, ਦੇਖ ਨਾ। ਭਾਜੀ ਨੇ ਇੱਕ ਮਿੰਟ ਮੂੰਹ ਨਾ ਖੋਲਣਾ ਪਲੀਜ਼ ਯਾਰ, ਦੱਸ ਸੋਹਣੇ ਲੱਗੇ ਹੋ। ਬਹੁਤ ਅੱਛੇ ਲੱਗਦੇ ਆ। ਥੈਂਕ ਯੂ। ਹੁਣ ਫਿਰ ਮਨਾ ਕਰਾ ਦਈਏ? ਮਨਾ ਹੁਣ ਭਾਜੀ ਮੈਂ ਤੁਹਾਨੂੰ ਕੀ ਕਹਿਣਾ, ਅੱਲਾ ਦੇਖ ਰਿਹਾ ਜਾਂ ਮੈਂ ਗੋਸ਼ਤ ਦੇਖ ਰਿਹਾ? ਅੱਲਾ ਦੇਖ ਰਿਹਾ, ਇਹ ਆਪਣੇ ਮਹਿਮਾਨਾਂ ਨੂੰ ਨਾ ਖਿਲਾਏ। ਨਾ ਖਲਾਈ ਮਹਿਮਾਨ? ਨਾ ਨਾ ਨਾ, ਪੱਕੀ ਗੱਲ? ਪੱਕੀ ਗੱਲ। ਤੇ ਮੈਂ ਫਿਰ ਕੀ ਖਿਲਾਵਾਂ ਮਹਿਮਾਨਾਂ ਨੂੰ? ਭਾਵੇਂ ਇਹਦੇ ਨਾਲੋਂ ਆਈਸਕ੍ਰੀਮ ਖਿਲਾ ਦਿਓ ਕੱਲੇ ਕੱਲੇ ਨੂੰ। ਇਹਨੇ ਕਿ ਨਾਨ ਦੇ ਉੱਤੇ ਆਈਸਕ੍ਰੀਮ ਦਾ ਕੱਪ ਲਾ ਦਵਾਂ ਉਹਨਾਂ ਨੂੰ? ਉਹ ਨਹੀਂ ਯਾਰ, ਕੀ ਕਹੀ ਜਾਣ ਡਿਆ ਭਾਜੀ ਕਾਹਦਾ ਰੌਲਾ ਪਾਇਆ ਵਾ ਉਹ ਭਾਜੀ ਰੌਲਾ ਕੋਈ ਨਹੀਂ, ਉਹ ਕਹਿ ਰਿਹਾ ਵੀ ਤੁਸੀਂ ਸਹੀ ਜਗ੍ਹਾ ਤੇ ਆ ਗਏ। ਵਾਲੇਕੁਮ ਭਾਜੀ ਹੋ ਗਿਆ ਗੋਸ਼ਤ? ਨਹੀਂ ਭਾਜੀ ਮਾਫੀ ਚਾਹਨਾ, ਮੈਂ ਗੋਸ਼ਤ ਨਹੀਂ ਹੋ ਸਕਿਆ ਉਹ ਕਿਉਂ ਭਾਜੀ? ਭਾਜੀ ਉਹ ਆਰਡਰ ਮੇਰਾ ਵੱਡਾ ਆ ਗਿਆ ਵਾ, ਮੈਨੂੰ ਤਾਂ 2-3 ਕਿਲੋ ਹੋਰ ਕਿਤੋਂ ਫੜਨਾ ਪੈ ਗਿਆ ਤੇ ਭਾਜੀ ਜਿਹੜਾ ਮੈਂ ਤੁਹਾਨੂੰ 2 ਕਿਲੋ ਦਾ ਕਿਹਾ ਉਹ ਦੱਸੋ ਨਾ। ਭਾਜੀ ਮੈਂ ਮਾਜ਼ਰਤ ਚਾਹਨਾ, ਥੋੜਾ ਨਾਲ ਅਗਲੀ ਸਾਈਡ ਤੇ ਦੁਕਾਨ ਹੈਗੀ ਉੱਥੋਂ ਲੈ ਲਵੋ। ਭਾਜੀ ਮਹਿਮਾਨ ਬਿਲਕੁਲ ਆ ਗਏ ਨੇ ਘਰ ਤੇ ਮੈਂ ਗੋਸ਼ਤ ਪਕਾਉਣਾ, ਤੁਸੀਂ ਮੈਨੂੰ ਕਹਿੰਦੇ ਅੱਗੋਂ ਲੈ ਲਓ ਭਾਜੀ। ਭਾਜੀ ਮਹਿਮਾਨ ਕਿਹੜਾ ਕੋਈ ਛੁਰੀਆਂ ਲੈ ਕੇ ਆ ਗਏ ਤੁਹਾਡੇ ਉੱਤੇ ਚੜ ਗਏ ਆ ਵੀ ਤੁਹਾਨੂੰ ਮਾਰ ਦੇਣ ਲੱਗੇ ਆ, ਕਿਤੋਂ ਅੱਗੋਂ ਲੈ ਲਓ ਭਾਜੀ, ਤੁਹਾਡੀ ਮਿਹਰਬਾਨੀ। 1.5 ਘੰਟੇ ਦਾ ਮੈਂ ਤੈਨੂੰ ਕਹਿ ਕੇ ਗਿਆ ਯਾਰ, ਤੂੰ ਮੈਨੂੰ ਉਦੋਂ ਜਵਾਬ ਦੇ ਦੇ ਯਾਰ। ਭਾਜੀ ਮਾਫੀ ਚਾਹਨਾ ਵਾ, ਤੁਸੀਂ ਅੱਗੋਂ ਲੈ ਲਓ, ਮੈਂ ਦੱਸਣ ਡਿਆ ਮੈਂ ਵੱਡਾ ਗਾਹਕ ਆ ਗਿਆ ਵਾ ਥੋੜਾ ਇਸ ਲਈ। ਜੇ ਹੁਣ ਪ੍ਰਾਹੁਣੇ ਅੱਗੇ ਮੈਂ ਵੀ ਮਾਫੀ ਕਰ ਲਵਾਂ ਯਾਰ? ਭਾਜੀ ਮਾਫੀ, ਆ ਵੇਖੋ ਮੈਂ ਤੁਹਾਡੀ ਠੋਡੀ ਹੱਥ ਲਾ ਦਿੰਦਾ। ਨਹੀਂ ਉਹ ਵੱਡਾ ਗਾਹਕ ਤੇ ਮੈਂ ਛੋਟਾ ਯਾਰ। ਇੰਨਾ ਸੀ ਜਦੋਂ ਮੈਂ ਤੇਰੇ ਕੋਲੋਂ ਗੋਸ਼ਤ ਲੈਣ ਡਿਆ, ਤੇਰੇ ਪੱਕੇ ਗਾਹਕ ਆ, ਤੂੰ ਅੱਜ ਉਹਨੂੰ ਅਹਿਮੀਅਤ ਦੇਣ ਡਿਆ ਯਾਰ। ਯਾਰ ਤੂੰ ਮੇਰਾ ਐਡਾ ਸਿਮਟਡ ਗਾਹਕ ਨਾ ਬਣ, ਤੇਰੀ ਮਿਹਰਬਾਨੀ ਹੈ ਕਿ ਤੂੰ ਅੱਗੋਂ ਲੈ ਲੈ ਯਾਰ। ਅੱਗੋਂ ਕਿੱਥੋਂ ਮੈਂ ਲੈ ਲਵਾਂ ਯਾਰ, ਜਦੋਂ ਮੈਂ ਤੈਨੂੰ ਜਾਂ ਤੇਨਾਂ ਜ਼ਬਾਨ ਜੋ ਹੋਈ ਆ, ਤੂੰ ਮੈਨੂੰ ਕਿਹਾ ਯਾਰ ਤੂੰ ਆ ਕੇ ਘੰਟੇ ਬਾਅਦ ਲੈ ਜਾ ਗੋਸ਼ਤ। ਭਾਜੀ ਮੈਂ ਇਸ ਕੁੱਤੀ ਜ਼ੁਬਾਨ ਚੋਂ ਕੱਢ ਬੈਠਾ ਵਾਂ, ਹੁਣ ਮੈਨੂੰ ਮਾਫੀ ਦੇ ਦਿਓ, ਅੱਗੋਂ ਲੈ ਲਓ ਜਾ ਕੇ। ਭਾਈ ਨੇ ਇਹ ਅੱਗੋਂ ਲੈ ਲੈਣਗੇ ਭਾਜੀ, ਮੈਂ ਨਹੀਂ ਅੱਗੋਂ ਲੈਣਾ, ਮੈਨੂੰ 2 ਕਿਲੋ ਗੋਸ਼ਤ ਦਿਓ। ਅੱਜ ਦੀ ਦਿਹਾੜੀ ਅੱਗੋਂ ਲੈ ਲੈ, ਫਿਰ ਦੁਬਾਰਾ ਮੇਰੇ ਕੋਲ ਆ ਜਾਈਂ। ਤੂੰ ਉਹਨਾਂ ਨੂੰ ਅੱਗੇ ਭੇਜ ਦੇ ਯਾਰ। ਸਹੀ ਹੈ, ਤੂੰ ਮੈਨੂੰ ਹੀ ਅੱਗੇ ਭੇਜ ਦੇ। ਤੇਰੀ ਮਿਹਰਬਾਨੀ ਆ ਯਾਰ, ਉੱਥੋਂ ਅੱਗੋਂ ਲੈ ਲੈ ਯਾਰ। ਅੱਗੇ ਤੋਂ ਮੈਂ ਤੇਰੀ ਦੁਕਾਨ ਤੇ ਨਹੀਂ ਵੜਨਾ, ਨਾ ਕੋਈ ਸਾਡਾ ਬੱਚਾ ਤੇਰੀ ਦੁਕਾਨ ਤੇ ਵੜੇਗਾ। ਤੇ ਚ ਇਨਸਾਨ ਵਾਲੀ ਗੱਲ ਹੀ ਨਹੀਂ ਹੈ। ਉਹ ਚੱਲ ਨਾ ਲਵੀਂ ਯਾਰ, ਗਾਹ ਤੋਂ ਮੇਰੇ ਕੋਲ ਜਾ, ਅੱਗੋਂ ਲੈ ਲੈ, ਤੈਨੂੰ ਸੁਣਿਆ ਨਹੀਂ? ਤੈਨੂੰ ਪੱਕੇ ਕਸਟਮਰ ਦੀ ਤਮੀਜ਼ ਨਹੀਂ ਆ, ਤੈਨੂੰ ਪੱਕੇ ਕਸਟਮਰ ਦੀ ਐਡਾ ਤੂੰ ਮੇਰੇ ਨਾਲ 3 ਇੱਕ ਮਸਾਲੇ ਵਾਲਾ ਕਸਟਮਰ। ਮੈਂ ਲਾਂਟ ਪਾਉਣਾ ਤੇਰੇ ਤੇ ਵੀ, ਤੇਰੀ ਦੁਕਾਨ ਤੇ ਵੀ। ਚੱਲ ਮੇਰਾ ਵੀਰ ਅੱਗੋਂ ਜਾ ਕੇ ਲੈ ਦੁਕਾਨ ਤੋਂ। ਵੀਰ ਨਾ ਮੈਨੂੰ ਕੋਈ ਤੈਨੂੰ ਮੈਂ ਦੱਸਦਾ ਬਕਵਾਸ ਕਰਦਾ ਅੱਗੋਂ। ਉਹ ਮੈਂ ਤੈਨੂੰ ਭਾਜੀ ਕਰਨ ਡਿਆ, ਮੈਂ ਤੈਨੂੰ ਕਹਿਣ ਡਿਆ ਅੱਗੋਂ ਜਾ ਕੇ ਲੈ ਲੈ, ਵੱਡਾ ਗਾਹਕ ਆ ਗਿਆ, ਮੈਂ ਹੁਣ ਮਜਬੂਰੀ ਆ, ਮੈਂ ਅੱਗੇ 3 ਕਿਲੋ ਕਿਤੋਂ ਪਾਉਣ ਡਿਆ। ਮੈਂ ਲਾਂਟ ਪਾਉਣਾ ਤੇਰੇ ਤੇ ਪਿੱਛੇ ਯਾਰ। ਭਾਈ ਕੋ 60 ਤਾਂ ਲੱਗੀ? ਮੇਰੇ ਚ ਬੈਗ ਦੇ ਵੱਜੀ ਆ। ਅੱਛਾ ਹੁਣ ਫਿਰ ਮੈਂ ਇਹਨੂੰ ਫਿਰ ਕਿਤੇ ਬੰਦ ਕਰ ਦੇ, ਜਿੱਦਾਂ ਉਹ ਮੈਨੂੰ ਬੰਦ ਕਰਕੇ ਗਿਆ ਉਦੋਂ ਹੀ ਇਹਨੂੰ ਬੰਦ ਕਰ ਦੇ। ਬਸ ਕਰ ਦੇ, ਤੂੰ ਕਾਹਦਾ ਬੰਦ ਕਰਾਈ ਜਾਣ ਡੇ? ਅੱਛਾ ਭਾਜੀ ਗੱਲ ਇਸ ਤਰ੍ਹਾਂ, ਮੈਂ ਮਾਜ਼ਰਤ ਨਾਲ ਇਹ ਤੁਸੀਂ ਆਰਡਰ ਮੇਰਾ ਨਾ ਕੈਨਸਲ ਕਰ ਦਿਓ।
ਕੀ ਕਿਹਾ? ਇਹ ਆਰਡਰ ਮੇਰਾ ਪਲੀਜ਼ ਕੈਨਸਲ ਕਰ ਦਿਓ ਤੁਸੀਂ। ਉਹ ਭਾਜੀ ਮੈਂ ਤੁਹਾਡੀ ਵਜ੍ਹਾ ਤੋਂ 2 ਗਾਹਕ ਮੋੜ ਚੁੱਕਿਆ ਵਾਂ, ਹੁਣ ਆਰਡਰ ਕਿੱਦਾਂ ਕੈਨਸਲ ਕਰਦੇ ਆ? ਭਾਈ ਜਿੱਦਾਂ ਕੈਨਸਲ ਕਰੀਦਾ ਵਾ, ਇਹ ਕਿਹੜਾ ਵੀ ਕੋਰਸ ਕਰਨਾ ਪੈਣਾ ਤੁਹਾਨੂੰ, ਬਸ ਕੈਨਸਲ ਤੋਂ ਬਾਅਦ ਕੈਨਸਲ। ਉਹ ਮੈਂ 4 ਮੁਰਗੀਆਂ ਕਰ ਦਿੱਤੀਆਂ, ਤੁਸੀਂ ਹੁਣ ਗੱਲ ਸੁਣਾਉਣ ਡੇ ਹੋ ਮੈਨੂੰ। ਭਾਈ ਜਿਹੜਾ ਤੁਹਾਡਾ ਨੁਕਸਾਨ ਹੈ ਤੁਸੀਂ ਆ ਪੈਸੇ ਲੈ ਲਓ ਤੁਹਾਡੇ। ਉਹ ਭਾਈ ਗੱਲ ਸੁਣ, ਜਦ ਲੈਣੇ ਨਹੀਂ ਤੇ ਉਹਦੇ ਪੈਸੇ ਬਣਦੇ ਹੀ ਨਹੀਂ। ਬੰਦ ਕਰ ਇਹਨੂੰ ਵੀ ਬੰਦ ਕਰ। ਭਾਈ ਸੌਰੀ ਯਾਰ। ਭਾਜੀ ਗੱਲ ਸੁਣੋ। ਇਨਸ਼ਾਅੱਲਾ ਲਓ ਜੀ ਭਾਜੀ, ਮਿਹਰਬਾਨੀ, ਗਲਤੀ ਗੁਸਤਾਖੀ ਮਾਫ। ਭਾਈ ਮੇਰੀ ਗੱਲ ਤੇ ਸੁਣ ਲੈ ਯਾਰ। ਇਹਨੂੰ ਭਾਈ ਸੁਣਾ ਲਓ, ਇਹਦੇ ਵੀ ਕੰਨ ਹੈਗੇ ਨੇ, ਸੁਣੋ ਜੀ ਇਹਦੀ ਗੱਲ। ਉਹ ਕੈਸਾ ਤੇਰਾ ਝਮਾਣਾ ਵਾ, ਤੂੰ ਕਿੱਥੋਂ ਆ ਗਿਆ ਵਾ ਬੜਾ ਚਿਮਣੀ ਵਰਗਾ ਮੂੰਹ ਲੈ ਕੇ? ਕੀ ਗੱਲ ਕੀ ਆ? ਕੀ ਗੱਲ ਆ? ਤੂੰ ਕਿਉਂ ਉਹਨੂੰ ਗਾਹਕ ਨੂੰ ਦੜਾ ਦਿੱਤਾ? ਮੈਂ ਕਹਿ ਕੇ ਦਿੱਤਾ ਸੋਹਣਿਆ, ਉਹ ਵੀ ਗਾਹਕ ਸੀ ਮੈਂ ਵੀ ਗਾਹਕ ਆ। ਯਾਰ ਮੈਂ ਤੈਨੂੰ ਹੁਣ ਕੀ ਕਵਾਂ, ਮੈਂ ਉਹ ਸਾਰਾ ਸੌਦਾ ਕੱਟ ਕੇ ਬਹਿ ਗਿਆ ਵਾ ਤੇ ਤੂੰ ਉਹਨੂੰ ਦੜਾ ਦਿੱਤਾ ਵਾ। ਉਹਨੂੰ ਵੀਰੇ ਮੈਂ ਕੁਝ ਕਿਹਾ ਹੀ ਨਹੀਂ ਹੈਗਾ। ਤੂੰ ਕੁਛ ਨਹੀਂ ਕਿਹਾ ਉਦੋਂ ਦਾ। ਮੈਂ ਉਹਦਾ ਮੂੰਹ ਕਾਲਾ ਹੋ ਜਾ ਜਿਹੜਾ ਝੂਠ ਬੋਲੇ। ਆ 2 ਘੰਟੇ ਜਿਹੜਾ ਤੂੰ ਉਹਨੂੰ ਕੋਈ ਬੀਨ ਸੁਣਾਈ ਜਿਹੜੀ ਆ ਉਹ ਕੀ ਸੀ? ਜਾਣੇ ਤੂੰ ਉਹਨੂੰ ਸੱਪ ਸਮਝਦਾ ਸੀ? ਭਾਜੀ ਤੁਸੀਂ ਹੁਣ ਕਿੰਨਾ ਗੋਸ਼ਤ ਲੈਣਾ ਵਾ? ਹੈ ਤੁਸੀਂ ਕਿੰਨਾ ਗੋਸ਼ਤ ਲੈਣਾ? ਮੈਂ ਤਾਂ 5 ਲੈਣੇ ਆ। ਹੈ 5 ਲੈਣੇ ਆ, 1.5 ਦਰਜਨ। ਉਹ ਪੰਜੇ ਲੀਲਾ ਬੰਸਾਲੀ 5 ਲੈਣੇ ਆ। ਕਿਹੜੇ ਪੰਜੇ ਆ? ਹੋਰ ਖੱਡੀ ਵਾਲੇ 5 ਆ, ਆਹੀ 5 ਆ। ਮੁੱਕ ਗਏ ਹੈ ਨਹੀਂ ਪੰਜੇ? ਪੈਸੇ ਲੈ ਲਾ, ਬੋਣੀ ਕਰ ਲਾ। ਹੱਥ ਪਰਾ ਕਰ ਲਾ, ਇਹ ਸਾਰੇ ਛਿੱਗੇ ਆ, ਪੰਜੇ ਨਹੀਂ ਹੈ ਪਰਾ ਹੋ। ਉਹ ਮੈਂ ਅੰਗੂਠੀ ਪਾਉਣੀ ਹੈ ਇਹਨੂੰ, ਪਕਾਉਣੇ ਆ ਯਾਰ, ਦੇ ਦੇ ਆ ਗੋਡਿਆਂ 'ਚ ਦਰਦਾ। ਮੇਰੇ ਕੋਲ ਗੋਡਿਆਂ ਦੇ ਦਰਦ ਵਾਲੇ ਨਹੀਂ, ਮੇਰੇ ਕੋਲ ਖੁਰਕ ਕਰਨ ਵਾਲੇ ਆ। ਚੱਲ ਪਰਾਂ ਹੋ ਜਾ। ਉਹ ਬੋਣੀ ਕਰ ਲਾ, ਪੈਸੇ ਕਮਾ ਲਾ। ਤੇਰੇ ਮੂੰਹ ਵੱਲ ਵੇਖ ਕੇ ਬੌਣੀ ਹੋ ਸਕਦੀ ਆ, ਇਹ ਬਿਸਮਿਲ੍ਲਾ ਕਹਿ ਹੀ ਨਹੀਂ ਸਕਦਾ ਮੈਂ। ਤੇਰੇ ਨੈਣ ਨਕਸ਼ੀ ਨਹੀਂ ਬਿਸਮਿਲ੍ਲਾ ਕਹਿਣ ਵਾਲੇ। ਉਹ ਲੈ ਲਾ ਯਾਰ, ਫਿਰ ਵੀ ਉਹ ਜਾ, ਤੇਰੀ ਮਿਹਰਬਾਨੀ ਆ। ਪੰਜੇ ਇੰਨੇ ਪੰਜੇ ਖਾ ਖਾ ਕੇ ਤੂੰ ਪੰਜੇ ਦੱਤ ਬਣ ਗਿਆ ਯਾਰ, ਤੂੰ ਦੇ ਦੇ 5 ਮੈਨੂੰ। ਕਾਦੇ ਤੋਂ ਪੰਜੇ ਤੈਨੂੰ ਦੇ ਦਿਆਂ? ਕੋਈ ਨਹੀਂ ਪੰਜੇ ਹੈਗੇ, ਪਿੱਛੋਂ ਆ ਹੀ ਨਹੀਂ ਰਹੇ ਮਾਰਕੀਟ ਚੋਂ। ਕਿਉਂ? ਮਾਰਕੀਟ ਬੰਦ ਹੋ ਗਈ ਪੰਜਿਆਂ ਵਾਲੀ। ਆ ਦੇ ਦੇ ਯਾਰ, ਕੀ ਕਰਨੇ ਆ ਤੂੰ? ਮੈਂ ਇਹਨੂੰ ਮਹਿੰਦੀ ਲਾਉਣੀ ਆ ਵੀ ਯਾਰ, ਪਕਾਉਣੇ ਹੀ ਆ। ਇਹ ਤੇਰੀ ਫੁੱਫੀ ਦੇ ਪੰਜੇ ਨਹੀਂ ਹੈਗੇ। ਐਡਾ ਤੂੰ ਪਰਾਂ ਹੱਥ ਕਰ ਲੈ, ਹੈ ਨਹੀਂ ਪੰਜੇ। ਦੇ ਦੇ ਯਾਰ, ਮੇਰੇ ਹੱਥ ਨਾ ਇੱਥੇ ਦਰਦ ਹੁੰਦੀ ਆ। ਤੂੰ ਉਹਨੂੰ ਦੜਾਇਆ, ਤੂੰ ਉਹਨੂੰ ਕਹਿ ਕੇ ਵੀ ਇੱਥੇ ਗੋਸ਼ਤ ਨਾ ਲਈ ਤੇ ਗੋਸ਼ਤ ਗੰਦਾ ਹੁੰਦਾ, ਫਲਾਣਾ ਹੁੰਦਾ, ਫਲਾਣਾ ਹੁੰਦਾ। ਉਹ ਨਹੀਂ ਭਾਜੀ, ਭਾਜੀ ਇਹ ਗੱਲ ਨਹੀਂ ਹੈਗੀ। ਉਹ ਚੱਲ ਬਾਹਰ। ਉਹ ਯਾਰ ਮੈਂ ਨਹੀਂ ਐਸੀ ਗੱਲ ਉਹ ਕੀਤੀ। ਚੱਲ, ਮੈਂ ਕਹਿਣ ਤੇ ਦਫਾ ਜਾ। ਉਹ ਦੇ ਦੇ ਯਾਰ। ਉਹ ਚੱਲ। ਉਹ ਦੁਕਾਨ ਕਿੰਨੇ ਵਜੇ ਖੋਲਦਾ? 9 ਵਜੇ। ਮੈਂ ਨਹੀਂ ਆਉਣਾ। ਚਵਲ ਜਿਹਾ ਆ ਗਿਆ ਯਾਰ, ਗਾਹਕ ਵੇਖ ਤੂੰ ਕਿੱਦਾਂ ਦਾ ਆਇਆ। ਚੰਗਾ ਭਲਾ ਗਾਹਕ ਆਇਆ ਸੀ, ਉਹ ਵੀ ਦੜਾ ਕੇ ਰੱਖ ਦਿੱਤਾ। ਕੀ ਮੁਸੀਬਤ ਆ, ਇਹੋ ਜਿਹੇ ਬੰਦੇ ਜਿਹੜੇ ਹੁੰਦੇ ਕਿਸੇ ਦੀ ਰੋਜ਼ੀ 'ਚ ਲੱਤ ਮਾਰਨ ਵਾਲੇ। ਆ ਜਾਂਦੇ ਪਤਾ ਨਹੀਂ ਕਿੱਥੋਂ, ਨੈਸ਼ੀ ਪਾ ਕੇ ਰੱਖ ਦਿੱਤੀ। ਐਡਾ ਚਵਲ ਗਾਹਕ ਲਿਆਂਦਾ ਸੀ। ਭਾਈ 1 ਮਿੰਟ ਜਰਾ, 1 ਮਿੰਟ, ਤੁਹਾਡੀ ਮਿਹਰਬਾਨੀ। ਭਾਈ ਨੂੰ ਮੈਨੂੰ ਉਹ ਗੋਸ਼ਤ ਦੇ ਦਿਓ ਪਲੀਜ਼, ਜਿਹੜਾ ਤੁਸੀਂ ਪਹਿਲੇ ਮੈਂ ਆਰਡਰ ਤੁਹਾਡੇ ਕੋਲ ਬੁੱਕ ਕਰਵਾਇਆ ਸੀ, ਉਹ ਗੋਸ਼ਤ ਮੈਨੂੰ ਦੇ ਦਿਓ। ਭਾਜੀ ਪਹਿਲੋਂ ਕੌਮੇ 'ਚ ਸੀ ਤੁਸੀਂ? ਭਾਈ ਤੁਹਾਡੀ ਮਿਹਰਬਾਨੀ, ਮੇਰੇ ਕੋਲ ਗਲਤੀ ਹੋ ਗਈ, ਤੁਸੀਂ 10 ਰੁਪਏ ਜ਼ਿਆਦਾ ਲੈ ਲਿਓ। ਨਹੀਂ, ਮੇਰੇ ਕੋਲ ਨਹੀਂ ਹੈਗਾ ਗੋਸ਼ਤ। ਤੁਹਾਡੀ ਮਿਹਰਬਾਨੀ। ਤੁਹਾਡੀ ਮਿਹਰਬਾਨੀ। ਇਹ ਹੁਣ ਮੈਂ ਤੁਹਾਡੇ ਲਈ ਦੁਕਾਨ ਖੋਲਣ ਲੱਗਾ ਬਸ। ਮਿਹਰਬਾਨੀ ਭਾਜੀ ਤੁਹਾਡੀ, ਬਹੁਤ ਸ਼ੁਕਰੀਆ ਤੁਹਾਡਾ। ਬੋਟੀ ਜ਼ਰਾ ਹਿਸਾਬ ਦੀ ਰੱਖਿਓ ਭਾਜੀ। ਹਾਂਜੀ ਭਾਜੀ, ਕਿੰਨਾ ਲੈਣਾ? ਬਸ ਉਹੀ ਭਾਜੀ, ਪਹਿਲਾਂ ਜਿਹੜਾ ਤੁਹਾਨੂੰ ਮੈਂ ਕਿਹਾ ਸੀ 12 ਕਿਲੋ ਭਾਜੀ। ਭਾਜੀ ਮੈਂ ਤੁਹਾਡੇ ਲਈ ਦੁਕਾਨ ਖੋਲੀ ਹੈ ਸਿਰਫ। ਮਿਹਰਬਾਨੀ ਭਾਜੀ। ਬਾਰ-ਬਾਰ ਮੈਂ ਦੁਕਾਨ ਨਹੀਂ ਖੋਲਦਾ ਹੁੰਦਾ। ਅੱਲਾ ਭਾਜੀ ਤੁਹਾਨੂੰ ਅਜਰ ਦੇਗਾ ਭਾਜੀ। ਭਾਜੀ ਕਿੱਧਰ ਹੈ? ਓ ਵੀਰੇ ਤੂੰ ਮੈਨੂੰ ਕਿੱਧਰ ਛੋਟੇ ਗੋਸ਼ਤ ਵਾਲ ਤੋਰਤਾ, ਦੁਕਾਨ ਬੰਦ ਕਰ ਗਿਆ, ਮੈਨੂੰ ਮਜਬੂਰੀ ਨੂੰ ਫੇਰ ਕੁੱਕੜ ਲੈਣਾ ਪੈ ਗਿਆ। ਮੈਂ ਉਹਦੀ ਦੁਕਾਨ ਖਲਾਈ ਹੈ ਬਹੁਤ ਮੁਸ਼ਕਿਲਾਂ ਨਾਲ। ਓਏ ਇਹਨੂੰ ਛੱਡ ਆ, ਮੈਂ ਤੈਨੂੰ ਨੀਫ ਕੋਲੋਂ ਲੈ ਕੇ ਦੇਵਾਂ। ਉਹ ਤੇਰਾ ਬੇੜਾ ਧਰਤੀ ਖਲੋ ਇੱਥੇ।